ਵੈਦਰ ਨੂੰ ਲੈ ਕੇ ਕੈਲੀਫੋਰਨੀਆ ਦੇ ਵਿੱਚ ਤੇ ਖਾਸ ਕਰਕੇ ਬੇ ਏਰੀਏ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜਾ ਨੁਕਸਾਨ ਅੱਜ ਹੋਇਆ ਆ। ਇੰਨੀਆਂ ਤੇਜ਼ ਹਵਾਵਾਂ ਪਿਛਲੇ ਜਿੰਨੇ ਵੀ ਐਟਮੋਸਫੇਰਿਕ ਰਿਵਰ ਆਏ ਸੀ, ਉਹਨਾਂ ਦੇ ਦੌਰਾਨ ਨਹੀਂ ਆਈਆਂ ਹੈਗੀਆਂ। 75 ਤੋਂ ਲੈ ਕੇ 90 ਮਾਈਲਸ ਪਰ ਆਵਰ ਦੇ ਹਿਸਾਬ ਦੇ ਨਾਲ ਜੋ ਹਵਾ ਆ ਉਹ ਤੇਜ਼ ਚੱਲਦੀ ਰਹੀ। ਤੇ ਕੁਛ ਘੰਟੇ ਪਹਿਲਾਂ ਇੱਕ ਕਰੋਕਟ ਕਾਰਕੁਨਿਜ਼ ਫਾਇਰ ਡਿਪਾਰਟਮੈਂਟ ਨੇ ਇਹ ਕਿਹਾ ਵੀ ਐਮਟਰੈਕ ਟ੍ਰੇਨ ਵੀ ਜੋ ਆ ਉਹ ਡੀਰੇਲ ਹੋ ਗਈ ਪੋਰਟ ਕੋਸਟਾ ਕੈਲੀਫੋਰਨੀਆ ਤੇ 3:30 ਵਜੇ ਦੇ ਕਰੀਬ ਟ੍ਰੇਨ ਨੂੰ ਜਦੋਂ ਹਿੱਟ ਕੀਤਾ ਟ੍ਰੇਨ ਨੇ ਇੱਕ ਫਾਲਨ ਟਰੀ ਨੂੰ ਜਿਹੜਾ ਡਿੱਗਿਆ ਹੋਇਆ ਦਰਖਤ ਸੀਗਾ ਉਹ ਤੋਂ ਬਾਅਦ ਡੀਰੇਲ ਹੋ ਗਈ। ਤੇ ਦੇ ਦਰਖਤਾਂ ਦੀ ਗੱਲ ਕਰਦੇ ਜਾਈਏ ਤੇ ਬਹੁਤ ਬੁਰਾ ਹਾਲ ਆ ਅੱਜ ਬੇ ਏਰੀਏ ਦੇ ਵਿੱਚ ਸੈਨ ਫਰਾਂਸਿਸਕੋ ਚ ਸੈਨੋਜ਼ ਦੇ ਸਾਰੇ ਏਰੀਏ ਦੇ ਵਿੱਚ ਜੋ ਟਰੀ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਡਿੱਗ ਪਏ ਜੜ੍ਹਾਂ ਦੇ ਨਾਲ ਉੱਠ ਗਏ। ਤੇ ਬੇ ਬ੍ਰਿਜ ਦੇ ਉੱਤੇ ਜਿਹੜਾ ਟ੍ਰੈਫਿਕ ਆ ਬਹੁਤ ਹੀ ਜ਼ਿਆਦਾ ਜਿਹੜਾ ਰਿਹਾ ਤੇ ਕਾਫੀ ਤੇ 2-2 3-3 ਘੰਟੇ ਦਾ ਜਿਹੜਾ ਡਿਲੇ ਲੋਕਾਂ ਨੂੰ ਸਹਿਣਾ ਪਿਆ ਕਿਉਂਕਿ ਇੱਕ ਬਿਗ ਰਿਗ ਜਿਹੜਾ ਹੈ ਟਰੱਕ ਆ ਓਵਰਟਰਨ ਹੋ ਗਿਆ ਸੀ ਬੇ ਬ੍ਰਿਜ ਤੇ ਕਿਉਂਕਿ ਹਵਾ ਬਹੁਤ ਤੇਜ਼ ਚੱਲ ਰਹੀ ਸੀ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ 4 ਈਸਟ ਬਾਉਂਡ ਲੇਨਸ ਨੂੰ ਬਲੌਕ ਕੀਤਾ ਤੇ ਜੋ ਮੋਟਰਿਸਟ ਆ ਉਹਨਾਂ ਨੂੰ ਇਹ ਕਿਹਾ ਵੀ ਆਲਟਰਨੇਟਿਵ ਰਾਊਟ ਆ ਜੋ ਉਸ ਨੂੰ ਯੂਜ਼ ਕੀਤਾ ਜਾਵੇ। ਜੀ, ਇਸੇ ਤਰੀਕੇ ਦੇ ਨਾਲ ਤੇਜ਼ ਹਵਾਵਾਂ ਦੇ ਕਰਕੇ ਰੁੱਖ ਡਿੱਗਣ ਨਾਲ ਇੱਕ ਜਣੇ ਦੀ ਮੌਤ ਹੋਈ ਦੱਸੀ ਜਾਂਦੀ ਹੈ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਇਹ ਜਾਣਕਾਰੀ ਦਿੱਤੀ ਹੈ। ਐਲਪਾਈਨ ਰੋਡ ਪਰਟੋਲਾ ਵੈਲੀ ਦੇ ਵਿੱਚ ਉੱਥੇ ਇੱਕ ਟਰੱਕ ਦੇ ਉੱਤੇ ਇਹ ਰੁੱਖ ਜਿਹੜਾ ਉਹ ਡਿੱਗ ਗਿਆ, ਜਿਸ ਕਰਕੇ ਉਹਦੇ ਵਿੱਚ ਦੱਬ ਕੇ ਇੱਕ ਬੰਦੇ ਦੀ ਮੌਤ ਹੋਈ ਦੱਸੀ ਜਾਂਦੀ ਹੈ। ਤਕਰੀਬਨ ਇੰਸੀਡੈਂਟ ਦੁਪਹਿਰ ਦੇ 1:30 ਵਜੇ ਦੱਸਿਆ ਜਾਂਦਾ ਹੈ। ਸੀਵਰ ਟਰੱਕ ਸੀਗਾ ਐਲਪਨ ਰੋਡ ਦੇ ਉੱਤੇ ਈਸਟ ਬਾਉਂਡ ਜਾ ਰਿਹਾ ਸੀਗਾ ਇੰਟਰਸਟੇਟ 280 ਦੇ ਉੱਤੇ ਗੱਡੀ ਟਰੱਕ ਚੱਲ ਰਿਹਾ ਸੀ ਜਦ ਉਸ ਟਾਈਮ ਦੇ ਉੱਤੇ ਇਹਦੇ ਉੱਤੇ ਰੁੱਖ ਇਹ ਡਿੱਗਾ ਹੈਗਾ ਆ। ਸੋ ਬੌਮ ਸਾਈਕਲੋਨ ਇਸ ਨੂੰ ਜਿਹੜਾ ਹੁਣ ਆਖਿਆ ਜਾ ਰਿਹਾ ਹੈ, ਜਿਸ ਨੇ ਬੇ ਏਰੀਏ ਦੇ ਵਿੱਚ ਤੇਜ਼ ਹਵਾਵਾਂ ਜਿਹੜੀਆਂ ਲਿਆਂਦੀਆਂ ਆ ਤੇ ਇਸ ਟਾਈਮ ਲੱਖ ਤੋਂ ਵੱਧ ਬੰਦਾ ਜਿੱਦਾਂ ਦੱਸਿਆ ਆ ਉਹਨਾਂ ਦੀ ਬਿਜਲੀ ਗੁੱਲ ਹੋ ਚੁੱਕੀ ਹੈਗੀ ਆ। ਪੈਨਿਨਸੂਲਾ ਦੇ ਵਿੱਚ ਕਹਿੰਦੇ ਸਭ ਤੋਂ ਜ਼ਿਆਦਾ ਬਿਜਲੀ ਜਿਹੜੀ ਉਹ ਗਈ ਹੈ। 47,000 ਕਸਟਮਰ ਉੱਥੇ ਜਿਹੜੇ ਉਹਨਾਂ ਦੀ ਬਿਜਲੀ ਗੁੱਲ ਆ। ਸਾਊਥ ਬੇ ਦੇ ਵਿੱਚ 20,000 ਤੋਂ ਵੱਧ ਤੇ ਇੱਦਾਂ ਹੀ 20,000 ਤਕਰੀਬਨ ਈਸਟ ਬੇ ਦੇ ਵਿੱਚ ਉਹਨਾਂ ਦੀ ਬਿਜਲੀ ਉੱਥੇ ਗਈ ਆ। ਪਾਲੋ ਆਲਟੋ ਨੇ ਵੀ ਦੱਸਿਆ ਆ ਤਕਰੀਬਨ 4,000 ਕਸਟਮਰਸ ਉੱਥੇ ਵੀ ਬਿਜਲੀ ਤੋਂ ਬਗੈਰ ਨੇ। ਸੈਨ ਫਰਾਂਸਿਸਕੋ ਦੀ ਬੇ ਫੇਰੀ ਆ ਉਸ ਦੀ ਸਰਵਿਸ ਜਿਹੜੀ ਆ ਉਹ ਸਸਪੈਂਡ ਕਰ ਦਿੱਤੀ ਗਈ ਕਿਉਂਕਿ ਹਵਾਵਾਂ ਬਹੁਤ ਜ਼ਿਆਦਾ ਤੇਜ਼ ਚੱਲ ਰਹੀਆਂ ਸੀ। ਹਾਈਵੇ 17 ਦੇ ਉੱਤੇ ਸੈਂਟਾ ਕਰੂਜ਼ ਕਾਊਂਟੀ ਦੇ ਵਿੱਚ ਮੇਨ ਰੋਡ ਦੇ ਉੱਤੇ ਰੁੱਖ ਡਿੱਗਣ ਦੇ ਕਰਕੇ ਹਾਈਵੇ 17 ਵੀ ਕਈ ਥਾਵਾਂ ਤੋਂ ਜਾਮ ਦੱਸਿਆ ਗਿਆ ਆ, ਬੰਦ ਉਸ ਨੂੰ ਕੀਤਾ ਗਿਆ ਆ। ਸੋ ਅਧਿਕਾਰੀ ਜਿੱਦਾਂ ਕਹਿ ਰਹੇ ਨੇ ਵੀ ਭਾਈ ਜੇ ਲੋੜ ਨਹੀਂ ਆ ਤਾਂ ਟਰੈਵਲ ਨਾ ਕਰੋ, ਘਰਾਂ ਦੇ ਵਿੱਚ ਹੀ ਰਿਹਾ ਜਾਵੇ। ਹੁਣ ਤੱਕ ਤਕਰੀਬਨ ਕਈ ਥਾਵਾਂ ਦੇ ਉੱਤੇ 1.25 ਇੰਚ ਤੱਕ ਮੀਂਹ ਉਹ ਪੈ ਚੁੱਕਾ ਆ ਤੇ ਅਜੇ ਹੋਰ ਮੀਂਹ ਜਿਹੜੇ ਉਹ ਪੈਣੇ ਬਾਕੀ ਨੇ। ਸੈਨ ਫਰਾਂਸਿਸਕੋ ਦੇ ਵਿੱਚ ਜੋ ਫਲਾਈਟਸ ਆ ਉਹ ਵੀ ਕਾਫੀ ਜ਼ਿਆਦਾ ਡਿਲੇ ਹੋਈਆਂ ਕਿਉਂਕਿ ਸੈਨ ਫਰਾਂਸਿਸਕੋ 에ਅਰਪੋਰਟ ਦੇ ਉੱਤੇ 60 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਚੱਲ ਰਹੀਆਂ ਸੀਆਂ ਤੇ ਓਕਲੈਂਡ 에ਅਰਪੋਰਟ ਦੇ ਉੱਤੇ 70 ਮਾਈਲਸ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀਆਂ ਸੀਆਂ। ਅੱਜ ਸਵੇਰੇ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਆਲਰੇਡੀ ਵਾਰਨਿੰਗ ਇਸ਼ੂ ਕਰਤੀ ਸੀ ਭਈ ਕੁਛ ਸਮੇਂ ਦੇ ਲਈ 에ਅਰਪੋਰਟ ਤੋਂ ਜੋ ਫਲਾਈਟਾਂ ਚੱਲਦੀਆਂ ਆ ਉੱਡਦੀਆਂ ਆ ਉਹਨਾਂ ਦੇ ਉੱਤੇ ਪੌਜ਼ ਕੀਤਾ ਜਾਵੇ, ਉਹਨਾਂ ਨੂੰ ਜੋ ਆ ਬੰਦ ਕੀਤਾ ਜਾਵੇ। ਸੈਨ ਫਰਾਂਸਿਸਕੋ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਟਰੀ ਆ ਉਹ ਡਿਗੇ ਹੈਗੇ ਆ ਜਿਹਦੇ ਨਾਲ ਲੋਕਾਂ ਦੀਆਂ ਕਾਰਾਂ ਵੀ ਟੁੱਟੀਆਂ ਆ ਤੇ ਸੜਕਾਂ ਵੀ ਜਿਹੜੀਆਂ ਆ ਪੂਰੀ ਤਰ੍ਹਾਂ ਬਲੌਕ ਹੋਈਆਂ ਆ। ਪਾਵਰ ਦਾ ਤੁਸੀਂ ਦੱਸੇ ਦਿੱਤਾ ਵੀ 1 ਲੱਖ ਤੋਂ ਵੱਧ ਲੋਕ ਜੋ ਆ ਉਹ ਬਿਨਾਂ ਬਿਜਲੀ ਤੋਂ ਆ। ਸੈਂਟਾ ਕਰੂਜ਼ ਕਾਊਂਟੀ ਦੇ ਵਿੱਚ ਇਵੈਕੂਏਸ਼ਨ ਕੀਤੇ ਗਏ ਆ ਫੋਰਮੈਨ ਕ੍ਰੀਕ ਏਰੀਆ ਕਿਉਂਕਿ ਉਹ ਕ੍ਰੀਕ ਓਵਰਫਲੋ ਕਰ ਰਹੀ ਹੈਗੀ ਆ। ਓਕਲੈਂਡ ਐਸਚੁਅਰੀ ਜਿਹੜਾ ਆ ਉੱਥੇ ਦਾ ਇੱਕ ਡੌਕ ਆ ਉਹ ਬ੍ਰੇਕ ਡਾਊਨ ਹੋ ਗਿਆ, ਪਾਣੀ ਦੇ ਵਿੱਚ ਜਿਹੜਾ ਆ ਉਹ ਰੁੜ ਗਿਆ ਹੈਗਾ। ਸੋ ਓਵਰਆਲ ਜੇ ਦੇਖਿਆ ਜਾਵੇ ਜਿਹੜਾ ਅੱਜ ਵਾਲਾ ਐਟਮੋਸਫੇਰਿਕ ਦਾ ਅਸਰ ਸੀ, ਮੀਂਹ ਵੀ ਕਾਫੀ ਪਿਆ ਪਰ ਉਹਦੇ ਨਾਲ ਜਿਹੜਾ ਨੁਕਸਾਨ ਆ ਉਹ ਬਹੁਤ ਜ਼ਿਆਦਾ ਹੋਇਆ ਆ। ਦਰਖਤਾਂ ਦਾ ਫਲੱਡਿੰਗ ਹੋ ਰਹੀ ਆ ਤੇ
ਫਲਾਈਟਸ ਲੇਟ ਹੋਈਆਂ ਹੈਗੀਆਂ ਆ, ਟਰੱਕ ਉਲਟੇ ਆ, ਆਪਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹੀ ਆ। ਸੋ ਕਈ ਜਗ੍ਹਾ ਦੇ ਉੱਤੇ ਜਿਹੜੇ ਆ ਸੜਕਾਂ ਆ ਇਸ ਟਾਈਮ ਦੇ ਉੱਤੇ ਬੰਦ ਹੈਗੀਆਂ। ਬਿਲਕੁਲ, ਇਸ ਵਾਰ ਦੂਜੇ ਥਾਵਾਂ ਦੇ ਉੱਤੇ ਕਿਉਂਕਿ ਹਰਜੋਤ ਸਿੰਘ ਜੀ ਮੀਂਹ ਪਹਿਲਾਂ ਵੀ ਬਹੁਤ ਪਏ ਆ, ਧਰਤੀ ਪੂਰੀ ਸੈਚੂਰੇਟ ਹੋ ਚੁੱਕੀ ਆ। ਇਹ ਬੌਮ ਸਾਈਕਲੋਨ, ਐਟਮੋਸਫੇਰਿਕ ਰਿਵਰ ਵੱਖ-ਵੱਖ ਨਾਵਾਂ ਦੇ ਨਾਲ ਹਰ ਵਾਰੀ ਇਸ ਨੂੰ ਪੁਕਾਰਿਆ ਜਾਂਦਾ ਆ ਤੇ ਇਹਦੇ ਨਾਲ ਫਲੱਡਿੰਗ ਦੇ ਖਤਰੇ ਬਹੁਤ ਆ। ਮੇਨ ਹਾਈਵੇਜ਼ ਜਾਮ ਹੋਣ ਦਾ ਖਤਰਾ ਜਿਹੜਾ ਉਹ ਇੱਕ ਵਾਰੀ ਫੇਰ ਬਣਿਆ ਹੈਗਾ ਆ। ਸੋ ਰੁੱਖ ਬਹੁਤ ਹੀ ਜ਼ਿਆਦਾ ਡਿੱਗ ਰਹੇ ਆ, ਕਈਆਂ ਦੇ ਘਰਾਂ ਦੇ ਉੱਤੇ, ਕਈਆਂ ਦੀਆਂ ਗੱਡੀਆਂ ਦੇ ਉੱਤੇ। ਜਦੋਂ ਤੁਸੀਂ ਟਰੈਵਲ ਕਰ ਰਹੇ ਹਾਂ ਬਹੁਤ ਹੀ ਧਿਆਨ ਦੇ ਨਾਲ, ਪਾਵਰ ਲਾਈਨਸ ਵੀ ਜਿਹੜੀਆਂ ਉਹ ਡਿੱਗ ਸਕਦੀਆਂ ਜੇ ਰੁੱਖ ਡਿੱਗਦਾ ਆ, ਤੇ ਉਹ ਤੋਂ ਜਿਹੜਾ ਭਾਈ ਦੂਰ ਹੀ ਤੁਸੀਂ ਰਹਿਣਾ ਆ। ਬੇ ਬ੍ਰਿਜ ਦੇ ਉੱਤੇ ਇੱਕ ਵਾਰੀ ਫਿਰ ਜਿਹੜਾ ਬਿਗ ਰਿਗ ਓਵਰਟਰਨ ਹੋਇਆ ਪਿਛਲੇ ਵੀਕ ਦੇ ਵਿੱਚ, ਜਦੋਂ ਤੇਜ਼ ਹਵਾਵਾਂ ਆਈਆਂ ਸੀ, ਉਦੋਂ ਵੀ ਉੱਥੇ ਉਸੇ ਥਾਂ ਦੇ ਉੱਤੇ ਹੀ ਬੇ ਬ੍ਰਿਜ ਦੇ ਉੱਤੇ ਓਵਰਟਰਨ ਹੋ ਗਿਆ ਸੀਗਾ। ਸੋ ਇੰਨੀ ਤੇਜ਼ ਹਵਾਵਾਂ ਜਿਹੜੀਆਂ ਆ ਉੱਥੇ ਚੱਲ ਰਹੀਆਂ ਹੈਗੀਆਂ ਆ। ਸੋ ਕਦੋਂ ਤੱਕ ਬਿਜਲੀ ਆਊਗੀ ਇਸ ਦੇ ਬਾਰੇ PG&E ਨੂੰ ਨਹੀਂ ਪਤਾ, ਤੇ ਉਹ ਟਰਾਈ ਕਰ ਰਹੇ ਆ ਦਿਨ ਰਾਤ, ਕਹਿੰਦੇ ਵੀ ਅਸੀਂ ਕੋਸ਼ਿਸ਼ ਕਰਕੇ ਇਸ ਨੂੰ ਜਿਹੜਾ ਉਹ ਚਲਾਉਣ ਦੀ ਕੋਸ਼ਿਸ਼ ਕਰਾਂਗੇ। ਪਿਛਲੀ ਵਾਰੀ ਹਾਈ ਰਾਈਜ਼ ਬਿਲਡਿੰਗਸ ਤੋਂ ਸ਼ੀਸ਼ੇ ਡਿੱਗਣੇ ਸ਼ੁਰੂ ਹੋ ਗਏ ਸੀਗੇ, ਵਿੰਡੋਜ਼ ਜਿਹੜੀਆਂ ਉਹ ਡਿੱਗ ਪਈਆਂ ਸੀਗੀਆਂ, ਤੇ ਬਚਾਅ ਜਿਹੜਾ ਉਹ ਹੋ ਗਿਆ ਸੀਗਾ। ਸੋ ਹੋਪਫੁਲੀ ਇਸ ਵਾਰ ਬਚਾਅ ਹੋਵੇ। ਇਨਫੈਕਟ ਜਿਹੜਾ ਹਰਜੋਤ ਸਿੰਘ ਜੀ ਅੱਜ ਇੱਕ ਵਾਰੀ ਫੇਰ ਸੈਨ ਫਰਾਂਸਿਸਕੋ ਦੇ ਫਾਈਨੈਂਸ਼ੀਅਲ ਡਿਸਟ੍ਰਿਕਟ ਦੇ ਵਿੱਚ ਇੱਕ ਹੋਰ ਹਾਈ ਰਾਈਜ਼ ਬਿਲਡਿੰਗ ਦੀ ਇੱਕ ਵਿੰਡੋ ਜਿਹੜੀ ਆ ਉਹ ਥੱਲੇ ਡਿੱਗ ਪਈ ਸੀਗੀ, ਪਰ ਕਿਸੇ ਦੇ ਸੱਟ ਜਿਹੜੀ ਉਹ ਨਹੀਂ ਲੱਗੀ। ਹਾਈਵੇ 84 ਦੇ ਉੱਤੇ ਜਿਹੜੀਆਂ ਪਾਵਰ ਕੇਬਲਸ ਆ ਉਹ ਡਿੱਗੀਆਂ ਪਈਆਂ ਆ। ਡੰਬਾਰਟਨ ਬ੍ਰਿਜ ਜਿਹੜਾ ਈਸਟ ਬਾਉਂਡ I-880 ਡਿਕੋਟੋ ਰੋਡ ਦੇ ਉੱਤੇ ਆ, ਜਿਹਦੇ ਕਰਕੇ ਟ੍ਰੈਫਿਕ ਉੱਥੇ ਜਾਮ ਹੋਇਆ ਪਿਆ ਸੀਗਾ। ਸੋ ਇਸ ਵਾਰ ਜਿਹੜਾ ਹਰਜੋਤ ਸਿੰਘ ਜੀ ਕਾਫੀ ਨੁਕਸਾਨ ਹੋਣਾ ਆ। ਸਿਲੀਕਨ ਵੈਲੀ ਦੁਨੀਆ ਦੀ ਮੰਨੀ ਜਾਣ ਵਾਲੀ ਟੈਕ ਦਾ ਧੁਰਾ ਜਿਹੜਾ ਉਹ ਮੰਨਿਆ ਜਾਣ ਵਾਲਾ, ਉੱਥੇ ਬਿਜਲੀ ਤੋਂ ਬਗੈਰ ਲੋਕਾਂ ਨੂੰ ਕਾਫੀ ਸਮਾਂ ਹੁਣ ਹੋਰ ਰਹਿਣਾ ਪੈ ਸਕਦਾ ਆ। ਜੀ।